ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ, ਜੱਸੀ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਤੇ ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਸਰਬਜੀਤ ਸਿੰਘ ਚੋਕਰ ਟਰਲਿਕ, ਸੁੱਚਾ ਸਿੰਘ ਜੀ ਫਰੈਜ਼ਨੋ, ਬਹਾਦਰ ਸਿੰਘ ਗਿੱਲ ਪੋਬਲਰ ਤੋਂ, ਸਤਨਾਮ ਸਿੰਘ ਜੀ ਸ਼ੈਗਲ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਪਿਰਦੀ ਕਲੋਬਸ, ਖਾਲਸਾ ਇੰਸ਼ੋਰੈਂਸ ਬਾਰੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ ਹੈ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਪਹਿਲਾਂ ਆਪਾਂ ਸਭ ਤੋਂ ਨਗਰ ਨਿਗਮ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ। ਨਗਰ ਨਿਗਮ ਦੀਆਂ ਚੋਣਾਂ ਕਰਕੇ ਥਾਂ ਥਾਂ ਤੇ ਹਿੰਸਾ। ਬਿਲਕੁਲ ਜੀ, ਐਕਚੁਅਲੀ ਯਾਦ ਹੈ ਜੀ ਕਿ ਕੁਛ ਸਾਲ ਪਹਿਲਾਂ ਜਿਹੜਾ ਚੋਣ ਕਮਿਸ਼ਨ ਸੀਗਾ ਜੀ, ਉਹਦਾ ਬਿਆਨ ਆਇਆ ਸੀਗਾ ਇਹ ਕੋਈ 12-13 ਸਾਲ ਪਹਿਲਾਂ ਕਿ ਪੰਜਾਬ ਇਸ ਤਰ੍ਹਾਂ ਦੀ ਸਟੇਟ ਹੈ ਜਿਹਦੇ ਵਿੱਚ ਸਾਰੀਆਂ ਚੋਣਾਂ ਜਿਹੜੀਆਂ ਬੜੀਆਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਹੁੰਦੀਆਂ ਨੇ। ਪਰ ਉਹ ਦਹਾਕਾ ਸਵਾ ਦਹਾਕਾ ਪਹਿਲਾਂ ਦੀ ਜਿਹੜੀ ਜੀ ਉਹ ਗੱਲ ਸੀਗੀ। ਅੱਜ ਜੋ ਹਾਲਾਤ ਜਿਹੜੇ ਆ ਜੀ ਉਹ ਪੰਜਾਬ ਦੇ ਬਣ ਗਏ ਆ, ਚਾਹੇ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਕੁਛ ਹੋਇਆ ਉਦੋਂ ਬਾਅਦ ਜਿਸ ਕਿਸਮ ਦੇ ਨਾਲ ਧੜਿਆਂ ਦੇ ਵਿੱਚ ਜਿਹੜੀ ਆ ਜੀ ਉਹ ਲੜਾਈਆਂ ਤੇ ਗੋਲੀ ਤੇ ਲੱਤਾਂ ਤੋੜੀਆਂ ਗਈਆਂ, ਉਹ ਚਾਹੇ ਇਸ ਕੋਲਿਆਂ ਵਾਲਾ ਜਿਹੜਾ ਜੀ ਉਹ ਹੋਵੇ, ਦੋ ਧੜਿਆਂ ਵਿਚਾਲੇ ਹੋਈ, ਤੇ ਚਾਹੇ ਬੱਬੇਹਾਲੀ ਵਾਲਾ ਜਿਹੜਾ ਜੀ ਉਹ ਮਾਮਲਾ ਹੋਵੇ, ਸਾਰੇ ਜਗ੍ਹਾ ਦੇ ਉੱਤੇ ਦੋ ਧਿਰਾਂ ਜਿਹੜੀਆਂ ਜੀ ਅਕਾਲੀ ਤੇ ਕਾਂਗਰਸੀ ਜਿਹੜੇ ਆ ਉਹ ਭਿੜਦੇ ਰਹੇ ਆ। ਨਿਗਮ ਚੋਣਾਂ ਦਾ ਐਲਾਨ ਹੋਇਆ ਤੇ ਫਿਰ ਇਹ ਜਿਹੜਾ ਜੀ ਹਿੰਸਾ ਨਾ ਹੋਵੇ, ਇਹ ਤਾਂ ਮੇਰਾ ਖਿਆਲ ਪੰਜਾਬੀਆਂ ਦੇ ਨਾਂ ਦੇ ਉੱਤੇ ਫਿਰ ਦਾਗ ਲੱਗ ਜਾਂਦਾ ਨਾ ਜੀ, ਜਿਹੜਾ ਉਹ ਲੱਗਣ ਨਹੀਂ ਸੀ ਦੇਣਾ ਚਾਹੁੰਦੇ ਜੀ। ਔਰ ਥਾਂ ਥਾਂ ਦੇ ਉੱਤੇ ਹੋਈ ਜਿਹੜੀ ਹਿੰਸਾ ਹੈ ਇਹਦੇ ਵਿੱਚ ਕਈ ਲੋਕ ਜਿਹੜੇ ਉਹ ਜ਼ਖਮੀ ਹੋ ਗਏ ਔਰ ਜਿਹੜੀਆਂ ਡਾਂਗਾਂ, ਸੋਟੇ, ਇੱਟਾਂ ਵੱਟੇ, ਗੋਲੀਆਂ ਤੱਕ ਜਿਹੜੀਆਂ ਜੀ ਉਹ ਚੱਲੀਆਂ। ਫਿਰੋਜ਼ਪੁਰ ਡਿਸਟ੍ਰਿਕਟ ਦੇ ਮੱਲਾਵਾਲਾ ਦੇ ਵਿੱਚ ਅਕਾਲੀ ਤੇ ਕਾਂਗਰਸੀ ਜਿਹੜੇ ਜੀ ਉਹ ਧੜੇ ਆਪਸ ਦੇ ਵਿੱਚ ਭਿੜ ਪਏ। ਇੱਥੇ ਹਾਲਾਤ ਜਿਹੜੇ ਜੀ ਇਸ ਤਰ੍ਹਾਂ ਦੇ ਹੋਏ ਕਿ ਜਿਹੜਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹੈ ਅਵਤਾਰ ਸਿੰਘ ਮਿੰਨਾ ਤੇ ਗੁਰੂ ਹਰਸਹਾਏ ਤੋਂ ਅਕਾਲੀ ਆਗੂ ਵਰਿੰਦਰ ਸਿੰਘ ਨੋਨੀ ਮਾਨ, ਇਹਨਾਂ ਦੋਨਾਂ ਦੀਆਂ ਗੱਡੀਆਂ ਜਿਹੜੀਆਂ ਸੀ ਉਹ ਕਾਂਗਰਸੀ ਵਰਕਰਾਂ ਨੇ ਤੋੜ ਦਿੱਤੀਆਂ। ਇਹਦੇ ਵਿੱਚ ਮਿੰਨਾ ਜਿਹੜਾ ਸੀਗਾ ਜੀ ਉਹ ਜ਼ਖਮੀ ਹੋ ਗਿਆ, ਉਹਨੂੰ ਉੱਥੋਂ ਭੱਜਣਾ ਪੈ ਗਿਆ। ਅਕਾਲੀ ਆਗੂ ਕਹਿੰਦੇ ਆ ਕਿ ਉਹਨਾਂ ਦੇ ਉਮੀਦਵਾਰਾਂ ਨੂੰ ਨਗਰ ਕੌਂਸਲ ਦੇ ਵੱਲੋਂ ਜਾਣ ਬੁੱਝ ਕੇ NOC ਜਿਹੜੀ ਹੈ ਜੀ ਉਹ ਜਾਰੀ ਨਹੀਂ ਕੀਤੀ ਗਈ, ਜਿਹਦੇ ਕਰਕੇ ਉਹ ਨਾਮਜ਼ਦਗੀ ਪੱਤਰ ਭਰ ਨਹੀਂ ਸਕੇ। ਜੇ ਤੁਸੀਂ 5 ਸਾਲ ਪਹਿਲਾਂ ਵਾਲੀਆਂ ਅਖਬਾਰਾਂ ਵਗੈਰਾ ਦੇਖ ਲਓ ਜਾਂ ਨਿਊਜ਼ ਜਿਹੜੀਆਂ ਉਹ ਕੱਢ ਲਓ ਸਰਚ ਦੇ ਉੱਤੇ, ਗੂਗਲ ਸਰਚ ਤੇ, ਇਹੀ ਕੁਛ ਜਿਹੜਾ ਜੀ ਕਾਂਗਰਸੀ ਦੋਸ਼ ਲਾਉਂਦੇ ਸੀ ਅਕਾਲੀਆਂ ਦੇ ਉੱਤੇ, ਤਾਂ ਕਿ ਕੋਈ ਬਹੁਤਾ ਜਿਹੜਾ ਜੀ ਉਹ ਫਰਕ ਨਹੀਂ ਪਿਆ। ਬਾਗੇ ਪੁਰਾਣੇ ਦੇ ਵਿੱਚ ਵੀ ਹਾਲਾਤ ਜਿਹੜੇ ਜੀ ਇਸੇ ਤਰ੍ਹਾਂ ਦੇ ਬਣੇ, ਜਿੱਥੇ ਅਕਾਲੀ ਤੇ ਕਾਂਗਰਸੀ ਜਿਹੜੇ ਆਪਸ ਦੇ ਵਿੱਚ ਭਿੜ ਪਏ, ਪੁਲਿਸ ਨੂੰ ਡੰਡਾ ਵੀ ਭਰਾਉਣਾ ਪਿਆ। ਧਰਮਕੋਟ ਦੇ ਵਿੱਚ ਅਕਾਲੀ ਉਮੀਦਵਾਰਾਂ ਦੇ ਵੱਲੋਂ ਕੌਂਸਲ ਅਧਿਕਾਰੀ ਜਿਹੜੇ ਸੀ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਇੱਕ ਦੂਜੇ ਦੀਆਂ ਪੱਗਾਂ ਲਾਹੀਆਂ ਗਈਆਂ, ਸਿਰ ਜਿਹੜੇ ਸੀ ਉਹ ਪਾੜੇ ਗਏ। ਇੱਕ ਜਿਹੜਾ ਪਵਨ ਢੰਡ ਹੈ ਉਹਦੀ ਖਿੱਚ ਕੀਤੀ ਗਈ, ਉਹਦਾ ਮੋਢਾ ਨਿਕਲ ਗਿਆ, ਹਸਪੀਟਲ ਦੇ ਵਿੱਚ ਉਹਨੂੰ ਦਾਖਲ ਕਰਵਾਉਣਾ ਪਿਆ। ਸਾਬਕਾ ਚੇਅਰਮੈਨ ਜਿਹੜਾ ਜੀ ਤੇ ਬਾਕੀ ਜਿਹੜੇ ਵਰਕਰ ਸੀਗੇ ਅਕਾਲੀ ਦਲ ਦੇ, ਉਹਨਾਂ ਦੇ ਸੱਟਾਂ ਜਿਹੜੀਆਂ ਜੀ ਉਹ ਵੱਜੀਆਂ। ਦੂਜੇ ਪਾਸੇ ਜਿਹੜੇ ਆ ਜੀ ਕਾਂਗਰਸੀ, ਉਹ ਕਹਿੰਦੇ ਅਸੀਂ ਤਾਂ ਕੁਛ ਵੀ ਨਹੀਂ ਕੀਤਾ, ਅਸੀਂ ਤਾਂ ਮਹਿਜ਼ ਉੱਥੇ ਜਿਹੜਾ ਜੀ ਪੇਪਰ ਭਰਨ, ਫਾਰਮ ਭਰਨ ਗਏ ਸੀਗੇ। ਹੋਇਆ ਕਿ ਕੱਲ ਨਾਮਜ਼ਦਗੀਆਂ ਦਾ ਲਾਸਟ ਦਿਨ ਸੀਗਾ, ਰੋਕਿਆ ਗਿਆ ਜੀ, ਬਹੁਤਿਆਂ ਨੂੰ ਜਿਹੜੀਆਂ ਸੀਗੀਆਂ ਉਹ ਨਾਮਜ਼ਦਗੀਆਂ ਭਰਨ ਵੀ ਨਹੀਂ ਦਿੱਤੀਆਂ ਗਈਆਂ। ਸਿਆਣੇ ਕਹਿੰਦੇ ਆ ਕਿ 90 ਦਾਖ ਬਜੌਰੀਆਂ ਕਿੱਕਰ ਬੀਜਿਆ ਜੱਟ, ਉਹ ਗੱਲ ਹੈ ਜੀ ਕਿ ਜੋ ਕੁਛ ਬੀਜਿਆ ਉਹ ਕੁਛ ਤੁਹਾਨੂੰ ਵੱਢਣਾ ਪੈਣਾ। ਇਹੀ ਕੁਛ ਜਿਹੜਾ ਜੀ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਚੱਲਦਾ ਰਿਹਾ ਤੇ ਅੱਜ ਵੀ ਜਿਹੜਾ ਜੀ ਉਹ ਚੱਲ ਰਿਹਾ ਜੀ। ਬਿਲਕੁਲ ਜੀ, ਇਹ ਲੜਨਾ ਭਿੜਨਾ ਇਸ ਤਰ੍ਹਾਂ ਕਰਨਾ ਇੱਕ ਕਲਚਰ ਬਣ ਗਿਆ, ਗੈਂਗਸਟਰ ਇੱਕ ਕਲਚਰ ਬਣ ਗਿਆ, ਬਹੁਤ ਕੁਛ ਜਿਹੜਾ ਮਾੜਾ ਕਲਚਰ ਆ ਗਿਆ। ਤੇ ਅੱਗੇ ਨਾਮਜ਼ਦਗੀਆਂ ਦੀ ਤੁਸੀਂ ਗੱਲ ਕਰਤੀ ਹੈ, ਉਹ ਦੌਰ ਤੇ ਖਤਮ ਹੋ ਗਿਆ, ਪਰ ਚੋਣਾਂ ਤੋਂ ਕਈ ਅਕਾਲੀ ਲੀਡਰ ਆ ਉਹ ਟਾਲਾ ਵੱਟ ਗਏ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜੀ ਜਿਹੜੇ ਤੁਸੀਂ ਇਹ ਕਹਿ ਲਓ ਕਿ ਜਿਨ੍ਹਾਂ ਨੇ ਮਲਾਈਆਂ ਲਾਈਆਂ ਸੀਗੀਆਂ ਪਿਛਲੇ ਸਾਲਾਂ ਦੇ ਦੌਰਾਨ, ਉਹ ਆਸੇ ਪਾਸੇ ਜਿਹੜਾ ਜੀ ਉਹ ਦਿਖ ਰਹੇ ਨੇ। ਹਾਲਾਂਕਿ ਹਾਲਾਤ ਜਿਹੜੇ ਜੀ ਅਕਾਲੀ ਦਲ ਦੇ ਜ਼ਿਆਦਾ ਮਾੜੇ ਆ ਇਸ ਪੱਖੋਂ। ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹਦੇ ਕੋਲੇ ਬਹੁਤਾ ਕੁਛ ਲੂਜ਼ ਕਰਨ ਨੂੰ ਹੈ ਨਹੀਂ ਗਾ ਜੀ, ਜਿੰਨਾ ਕੁ ਲੂਜ਼ ਉਹ ਕਰ ਚੁੱਕੀ ਹੋਈ ਆ।
ਉਹਨੇ ਨਵਿਆਂ ਨੂੰ ਜਿਹੜੀਆਂ ਦੀ ਉਹ ਟਿਕਟਾਂ ਦਿੱਤੀਆਂ ਨੇ। ਟਿਕਟਾਂ ਦੇਣ ਦੇ ਵਿੱਚ ਉਹ ਸਫਲ ਰਹੀ ਹੈ। ਉਹਦੀ ਸਫਲਤਾ ਹਾਲ ਦੀ ਘੜੀ ਇਹੀ ਆ। ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ ਜੀ, ਅਕਾਲੀ ਦਲ ਦੇ ਜਿਹੜੇ ਅਹਿਮ ਨਾਮ ਨੇ, ਵੱਡੇ ਨਾਮ ਜਿਹੜੇ ਨੇ ਜੀ, ਉਹ ਆਪਣੇ ਆਪ ਨੂੰ ਪਾਸੇ ਕਰ ਗਏ। ਇਹਦੇ ਵਿੱਚ ਪਟਿਆਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਪਿਛਲੇ ਦਿਨੀ ਨਾਮ ਜਿਹੜੀਆਂ ਦੀ ਇਹ ਅਹੁਦੇ ਵੰਡੇ ਗਏ ਆ, ਤਾਂ ਇਹ ਹੈਰਾਨਗੀ ਵਾਲੀ ਗੱਲ ਸੀਗੀ ਕਿ ਜਿਹੜਾ ਸ਼ਹਿਰ ਦਾ ਅਕਾਲੀ ਦਲ ਦਾ ਪ੍ਰਧਾਨ ਹੈ ਜੀ, ਉਹ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਜਿਹੜਾ ਜੀ ਉਹ ਲਾਇਆ ਗਿਆ। ਇਹ ਕੁਸਰ-ਮੁਸਰ ਉਦੋਂ ਤੋਂ ਚੱਲਦੀ ਸੀ ਕਿਉਂਕਿ ਸ਼ਹਿਰ ਦੇ ਅੰਦਰ ਜਿਹੜੀ ਵੋਟ ਹੈ ਨਾ ਜੀ ਵੱਡਾ, ਉਹ ਜਿਹੜੇ ਭਾਪੇ ਸਿੱਖ ਨੇ ਉਹਨਾਂ ਦਾ ਹੈ ਕਾਫੀ ਵੱਡਾ ਜੀ, ਔਰ ਉਹਨਾਂ ਦਾ ਹੋਲਡ ਹੈ ਇੱਕ ਕਿਸਮ ਦੇ ਨਾਲ। ਅਜੇ ਤੱਕ ਜਿਹੜਾ ਅਕਾਲੀ ਦਲ ਹੈ ਜੀ, ਉਹਦੀ ਪ੍ਰਧਾਨਗੀ ਇਹਨਾਂ ਦੇ ਹੱਥ ਹੀ ਬਹੁਤੀ ਜਿਹੜੀ ਹੈ ਜੀ ਉਹ ਰਹੀ ਹੈ। ਇਹ ਪਹਿਲੀ ਵਾਰੀ ਸੀਗਾ। ਇਹ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋਰੀ, ਉਹ ਕੋਈ ਨਵਾਂ ਤਜਰਬਾ ਕਰਨਾ ਚਾਹੁੰਦੇ ਸੀਗੇ। ਉਦੋਂ ਤੋਂ ਲੱਗ ਰਿਹਾ ਸੀਗਾ ਕਿ ਇਹ ਜਿਹੜੇ ਹੈ ਜੀ ਅੰਦਰੋਂ ਬਾਗੀ ਸੁਰਾਂ ਇੱਕ ਕਿਸਮ ਦੇ ਨਾਲ ਨਿਕਲਣ ਗਿਆ, ਤੇ ਉਹ ਸਾਰਾ ਕੁਝ ਜਿਹੜਾ ਉਹ ਸਾਹਮਣੇ ਆ ਗਿਆ। ਜਿਹੜੇ ਸਾਬਕਾ ਪ੍ਰਧਾਨ ਮਾਫ ਕਰਨਾ ਮੇਅਰ ਨੇ, ਜਿਹੜੇ ਹੁਣੇ ਆਪਣੇ ਜਿਹੜਾ ਉਹਨਾਂ ਨੇ ਟਰਮ ਪੂਰੀ ਕੀਤੀ ਹੈ ਮੇਅਰ ਦੀ, ਅਮਰਿੰਦਰ ਸਿੰਘ ਬਜਾਜ, ਉਹ ਹੱਥ ਖੜੇ ਕਰ ਗਏ ਜਿਹੜਾ ਦੀ ਚੋਣ ਲੜਨ ਤੋਂ। ਸਾਬਕਾ ਇੱਕ ਹੋਰ ਮੇਅਰ ਨੇ ਅਕਾਲੀ ਦਲ ਦੇ, ਅਜੀਤਪਾਲ ਸਿੰਘ ਕੋਹਲੀ, ਜਿਹੜੇ ਕਿ ਆਪਣੇ ਪਿਤਾ ਦੀ ਜਿਹੜੀ ਸਿਆਸਤ ਹੈ ਜੀ ਉਹ ਅੱਗੇ ਤੋਰ ਰਹੇ ਨੇ, ਉਹ ਵੀ ਮੈਦਾਨ ਦੇ ਵਿੱਚੋਂ ਪਾਸੇ ਹਟ ਗਏ ਜੀ। ਉਹਨਾਂ ਨੇ ਆਪਣੀ ਪਤਨੀ ਜਿਹੜੀ ਹੈ ਜੀ ਉਹਨੂੰ ਰਾਖਵੇਂ ਇੱਕ ਹੋਰ ਵਾਰਡ ਤੋਂ ਜਿਹੜੀ ਹੈ ਜੀ ਉਹ ਟਿਕਟ ਦਵਾ ਦਿੱਤੀ, ਪਰ ਆਪ ਉਹਨਾਂ ਨੇ ਜਿਹੜਾ ਦੀ ਚੋਣ ਲੜਨ ਤੋਂ ਨਾ ਕਰ ਦਿੱਤੀ। ਇਹ ਹੋਇਆ ਲਾਸਟ ਦਿਨ, ਲਾਸਟ ਮਿੰਟ ਦੇ ਉੱਤੇ ਹੈ ਜੀ। ਪਹਿਲਾਂ ਜਿਹੜੀ ਇਹਦੀ ਭਿਣਕ ਨਹੀਂ ਲੱਗਣ ਦਿੱਤੀ, ਤੇ ਅਕਾਲੀ ਦਲ ਦੇ ਕੋਲੇ ਵੀ ਕੋਈ ਬਹੁਤੀ ਚੋਇਸ ਹੈ ਨਹੀਂ ਸੀਗੀ ਕਿ ਜਿਨ੍ਹਾਂ ਨੂੰ ਉਹ ਕਹਿੰਦੇ ਉਹਨਾਂ ਨੂੰ ਜਿਹੜੀਆਂ ਦੀ ਉਹ ਟਿਕਟਾਂ ਮਿਲ ਜਾਂਦੀਆਂ। ਅਜੀਤਪਾਲ ਸਿੰਘ ਕੋਹਲੀ ਨੇ ਤਾਂ ਫਿਰ ਵੀ ਆਪਣੀ ਪਤਨੀ ਨੂੰ ਜਿਹੜੀ ਟਿਕਟ ਦਵਾਤੀ, ਜਦੋਂ ਕਿ ਅਮਰਿੰਦਰ ਸਿੰਘ ਬਜਾਜ ਤੇ ਬਜਾਜ ਪਰਿਵਾਰ ਜਿਹੜਾ ਜੀ ਉਹ ਬਿਲਕੁਲ ਹੀ ਪਿੱਛੇ ਹਟ ਗਿਆ। ਅਮਰਿੰਦਰ ਸਿੰਘ ਬਜਾਜ ਨੂੰ ਪਾਰਟੀ ਹਾਈ ਕਮਾਂਡ ਨੇ ਉਮੀਦਵਾਰ ਐਲਾਨਿਆ ਸੀਗਾ, ਪਰ ਉਹ ਆਪਣੀ ਚੋਣ ਤੋਂ ਪਾਸੇ ਹੋ ਗਏ, ਤੇ ਅਕਾਲੀ ਦਲ ਨੂੰ ਲਾਸਟ ਮਿੰਟ ਦੇ ਉੱਤੇ ਜਿਹੜਾ ਜੀ ਉਹਨਾਂ ਦੇ ਵਾਸਤੇ ਉਮੀਦਵਾਰ ਬਦਲਣਾ ਪੈ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਜਿਵੇਂ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਦੇ ਵਿੱਚ ਬੈਕਅਪ ਕਰ ਗਈ ਹੈ, ਇਹਦਾ ਸਿੱਧਾ ਅਸਰ ਜਿਹੜਾ ਜੀ ਉਹ ਜਿਹੜੇ ਵਰਕਰ ਨੇ ਉਹਨਾਂ ਦੇ ਉੱਤੇ ਪਊਗਾ, ਔਰ ਵਰਕਰਾਂ ਦੇ ਹੌਸਲੇ ਜਿਹੜੇ ਆ ਜੀ ਉਹ ਪਸਤ ਹੋਣ। ਮੇਰੇ ਖਿਆਲ ਦੇ ਵਿੱਚ ਤਾਂ ਜੀ ਹੋ ਹੀ ਚੁੱਕਾ ਹੈ ਸਾਰਾ ਕੁਝ। ਤੇ ਅੱਗੇ ਆਪਾਂ ਸਰਵਣ ਸਿੰਘ ਫਲੋਰ ਤੇ ਅਵਿਨਾਸ਼ ਚੰਦਰ ਦੀ ਜੇ ਗੱਲ ਕਰੀਏ, ਤੇ ਇਹਨਾਂ ਨੂੰ ਜ਼ਮਾਨਤ ਨਹੀਂ ਮਿਲੀ। ਐਕਚੁਅਲੀ ਜੀ ਅਵਿਨਾਸ਼ ਚੰਦਰ, ਸਰਵਣ ਸਿੰਘ ਫਲੋਰ ਜਿਹੜੇ ਨੇ ਜੀ, ਜਿਹੜਾ ਬਹੁਤ ਚਰਚਿਤ 6000 ਡਰੱਗ ਰੈਕਡ ਜਿਹੜਾ ਮਾਮਲਾ ਸੀਗਾ, ਜਿਹਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜੀ ਇਹਦੀ ਪੜਤਾਲ ਕੀਤੀ ਸੀਗੀ। ਇਸ ਮਾਮਲੇ ਦੇ ਵਿੱਚ ਸਪਲੀਮੈਂਟਰੀ ਚਲਾਨ ਜਿਹੜੇ ਆ ਜੀ ਉਹ ਪੇਸ਼ ਹੋ ਚੁੱਕੇ ਹੋਏ ਆ, ਔਰ ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਸਮਾਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜੀ ਇਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਵੀ ਨਾਲ ਅਟੈਚ ਕੀਤੀ ਸੀਗੀ, ਜਿਹਦੇ ਵਿੱਚ ਸਰਵਣ ਸਿੰਘ ਫਲੋਰ ਤੇ ਅਵਿਨਾਸ਼ ਚੰਦਰ। ਸਰਵਣ ਸਿੰਘ ਫਲੋਰ ਜਿਹੜੇ ਜੀ ਉਹ ਸਾਬਕਾ ਅਕਾਲੀ ਮੰਤਰੀ ਨੇ, ਜਦੋਂ ਕਿ ਜਿਹੜੇ ਅਵਿਨਾਸ਼ ਚੰਦਰ ਨੇ ਉਹ ਸਾਬਕਾ ਚੀਫ ਪਾਰਲੀਮਾਨੀ ਸੈਕਟਰੀ ਨੇ, ਅਕਾਲੀ ਸਰਕਾਰ ਦੇ ਸਮੇਂ ਰਹੇ। ਬੇਸ਼ੱਕ ਉਹਨਾਂ ਦਾ ਨਾਮ ਪਹਿਲਾਂ ਇਹਦੇ ਵਿੱਚ ਆ ਗਿਆ ਸੀਗਾ, ਪਰ ਅਕਾਲੀ ਦਲ ਨੇ ਉਹਨਾਂ ਤੋਂ ਅਸਤੀਫਾ ਨਹੀਂ ਸੀ ਲਿਆ, ਉਹਨਾਂ ਨੇ ਆਪਣੀ ਟਰਮ ਜਿਹੜੀ ਹੈ ਜੀ ਉਹ ਪੂਰੀ ਕੀਤੀ ਆ। ਇਸ ਮਾਮਲੇ ਦੇ ਵਿੱਚ ਜਿਹੜੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਹੈ, ਇਹਨਾਂ ਨੇ ਐਂਟੀਸਪੇਟਰੀ ਬੇਲ ਜਿਹੜੀ ਹੈ ਜੀ ਉਹ ਪਾਈ ਹੋਈ ਸੀ, ਪਰ ਇਹ ਐਂਟੀਸਪੇਟਰੀ ਬੇਲ ਇਹਨਾਂ ਨੂੰ ਮਿਲੀ ਨਹੀਂ ਜੀ। ਅਗਾਊਂ ਜ਼ਮਾਨਤ ਰੱਦ ਜਿਹੜੀ ਆ ਉਹ ਹੋ ਗਈ ਆ। ਹੁਣ ਸ਼ਾਇਦ ਇਹ ਇਸ ਤੋਂ ਅੱਗੇ ਜਿਹੜਾ ਜੀ ਹਾਈ ਕੋਰਟ ਵੱਲ ਨੂੰ ਰੁਖ ਕਰਨਗੇ। ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਆ ਉਹਦੇ ਵਕੀਲ ਨੇ ਇਹ ਕਿਹਾ ਕਿ ਇਹਨਾਂ ਸਰਵਣ ਸਿੰਘ ਫਲੋਰ, ਉਹਦਾ ਮੁੰਡਾ ਦਮਨਵੀਰ ਸਿੰਘ ਫਲੋਰ, ਜਿਹੜਾ ਸਾਬਕਾ ਚੀਫ ਪਾਰਲੀਮਾਨੀ ਸੈਕਟਰੀ ਅਵਿਨਾਸ਼ ਚੰਦਰ ਤੇ ਬਾਕੀ ਜਿਹੜੇ 12 ਨੇ ਟੋਟਲ, ਇਹਨਾਂ ਦੇ ਖਿਲਾਫ ਜੁਲਾਈ 17 ਦੇ ਵਿੱਚ 5ਵਾਂ ਸਪਲੀਮੈਂਟਰੀ ਚਲਾਨ ਜਿਹੜਾ ਜੀ ਉਹ ਪੇਸ਼ ਕੀਤਾ ਸੀਗਾ। ਜਿਹੜੇ ਵਕੀਲ ਨੇ ਈਡੀ ਦੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਮਾਮਲੇ ਦੇ ਵਿੱਚ ਈਡੀ ਨੇ 8400 ਪੰਨਿਆਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਸੀਗਾ ਨਸ਼ਾ ਤਸਕਰੀ ਦੇ ਮਾਮਲੇ 'ਚ, ਔਰ ਉਹਨਾਂ ਨੇ ਕਿਹਾ ਕਿ ਇਹਨਾਂ ਸਭ ਨੇ ਜਿਹੜੀ ਆ ਜੀ ਅੰਨੀ ਜਾਇਦਾਦ ਇਸ ਜਿਹੜੇ ਧੰਦੇ ਤੋਂ ਬਣਾਈ ਆ। ਜਗਦੀਸ਼ ਭੋਲੇ ਨੇ ਇੱਕ NRI ਜਸਵਿੰਦਰ ਸਿੰਘ ਦੇ ਨਾਂ ਦੇ ਉੱਤੇ ਕੈਨੇਡਾ ਦੇ ਵਿੱਚ ਜਾਇਦਾਦ ਜਿਹੜੀ ਬਣਾਈ ਹੋਈ ਆ। ਈਡੀ ਦਾ ਵਕੀਲ ਕਹਿੰਦਾ ਹੈ ਕਿ ਇਹਨਾਂ ਲੋਕਾਂ ਨੇ ਕੋਈ 1 ਅਰਬ ਰੁਪਈਏ ਦੀ ਜਿਹੜੀ ਜਾਇਦਾਦ ਆ ਉਹ ਬਣਾਈ ਹੈ, ਔਰ ਜਿਹੜੇ ਚਾਲ ਭਰਾ ਨੇ ਇਸ ਮਾਮਲੇ ਦੇ ਵਿੱਚ ਨਾਮਜ਼ਦ, ਉਹਨਾਂ ਦੀ ਜਾਇਦਾਦ 52 ਕਰੋੜ ਰੁਪਈਏ ਤੋਂ ਜਿਹੜੀ ਹੈ ਜੀ ਉਹ ਉੱਪਰ ਹੈ। ਸਰਵਣ ਸਿੰਘ ਫਲੋਰ, ਉਹਦੇ ਮੁੰਡੇ ਦਮਨਵੀਰ ਸਿੰਘ ਫਲੋਰ, ਅਵਿਨਾਸ਼ ਚੰਦਰ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਇਹ ਜ਼ਮਾਨਤ ਰੱਦ ਹੋਣ ਤੋਂ ਬਾਅਦ ਵਧੀਆਂ ਨੇ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਫੋਰਟਿਸ ਹਸਪੀਟਲ ਦੀ। ਕਾਫੀ ਦਿਨਾਂ ਤੋਂ ਇਹ ਮਾਮਲਾ ਵੀ ਆਪਾਂ ਕਰਿਆ ਆ, ਤੇ ਹਰਿਆਣਾ ਸਰਕਾਰ ਨੇ ਮਾਮਲਾ ਦਰਜ ਕਰਵਾਇਆ।
ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਔਰ ਇਹਦੇ ਨਾਲ ਜਿਹੜਾ ਇੱਕ ਜੁੜਵਾਂ ਬੱਚਿਆਂ ਵਾਲਾ ਮਾਮਲਾ ਸੀਗਾ ਜੀ, ਇਹ ਹਸਪਤਾਲਾਂ ਦੀ ਅਣਗਹਿਲੀ ਕਰਕੇ ਜਿਹੜਾ ਜੀ ਬੜਾ ਚਰਚਿਤ ਹੈ। ਮੈਕਸ ਹਸਪੀਟਲ ਦੇ ਵਿੱਚ ਜਿੱਥੇ ਜੁੜਵਾਂ ਬੱਚੇ ਹੋਏ ਸੀਗੇ ਔਰ ਉਹਨਾਂ ਨੇ ਕੁਝ ਸਮੇਂ ਤੋਂ ਬਾਅਦ ਪੋਲੀਥਿਨ ਦੇ ਵਿੱਚ ਪਾ ਕੇ ਦੋਨੋਂ ਬੱਚੇ ਜਿਹੜੇ ਜੀ ਪੇਰੈਂਟਸ ਨੂੰ ਦੇ ਦਿੱਤੇ, ਵੀ ਦੋਨਾਂ ਦੀ ਡੈਥ ਹੋ ਗਈ ਆ। ਚਲੋ ਕੁਛ ਦੂਰ ਜਾ ਕੇ ਉਹਨਾਂ ਨੇ ਦੇਖਿਆ ਤਾਂ ਉਹ ਪੋਲੀਥਿਨ ਦੇ ਵਿੱਚ ਬੱਚਾ ਇੱਕ ਹਿੱਲ ਰਿਹਾ ਸੀ, ਉਹ ਵਾਪਸ ਲਿਆਏ ਤੇ ਇੱਕ ਉਹਨਾਂ ਚੋਂ ਜਿਉਂਦਾ ਸੀ। ਹੁਣ ਉਹਦੀ ਵੀ ਜਿਹੜੀ ਹੈ ਜੀ ਇਹ ਮੌਤ ਹੋ ਗਈ ਆ, ਇਸ ਬੱਚੇ ਦੀ ਵੀ, ਜਿਹੜਾ ਸੈਕਿੰਡ ਸੀਗਾ। ਇਹ ਰੇੜਕਾ ਜਿਹੜਾ ਜੀ ਦਿੱਲੀ ਦੇ ਵਿੱਚ ਪਿਆ ਹੋਇਆ। ਦੂਜਾ ਜਿਹੜਾ ਰੇੜਕਾ ਸੀਗਾ ਜੀ, ਇਹ ਗੁੜਗਾਉਂ ਦਾ ਹਸਪੀਟਲ ਆ। ਵੈਸੇ ਤਾਂ ਇਹਨਾਂ ਦੀਆਂ ਬ੍ਰਾਂਚਿਸ ਥਾਂ ਦੇ ਉੱਤੇ ਜਿਹੜੀਆਂ ਹੈਗੀਆਂ ਨੇ, ਫੋਰਟਿਸ ਹਸਪੀਟਲ, ਔਰ ਚਰਚਾ ਦੇ ਵਿੱਚ ਰਹਿੰਦਾ ਹੈ ਜੀ ਇਸ ਕਰਕੇ ਕਿ ਜਿਹੜੇ ਮਰੀਜ਼ ਨੇ ਉਹਨਾਂ ਨੂੰ ਮੋਟੇ ਬਿੱਲ ਦੇਣ ਦੇ ਵਾਸਤੇ ਜੀ। ਇੱਕ ਬੱਚੀ ਜਿਹੜੀ ਸੀ ਛੋਟੀ, ਡੇਂਗੂ ਤੋਂ ਪੀੜਤ ਸੀ, ਉਹਦਾ ਇਲਾਜ ਜਿਹੜਾ ਜੀ ਉਹ ਕਰਵਾਇਆ ਗਿਆ। ਇਸ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ, ਉਹਦੇ ਬਾਵਜੂਦ 15 ਲੱਖ ਰੁਪਈਏ ਦਾ ਜਿਹੜਾ ਜੀ ਉਹ 15 ਦਿਨਾਂ ਦੇ ਵਿੱਚ 18 ਲੱਖ ਰੁਪਈਏ, ਮਾਫ਼ ਕਰਨਾ, ਇਹਨਾਂ ਨੇ ਜਿਹੜੇ ਜੀ ਉਹ ਵਸੂਲ ਲਏ ਸੀਗੇ। ਇਹ ਜਿਹੜਾ ਬੱਚੀ ਦਾ ਪਿਤਾ ਸੀਗਾ, ਉਹਦੇ ਇੱਕ ਦੋਸਤ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਬਿੱਲ ਜਿਹੜਾ ਜੀ ਉਹ ਪਾ ਦਿੱਤਾ ਕਿ ਇਹਨਾਂ ਨੇ 2700 ਦੇ ਕਰੀਬ ਜਿਹੜੇ ਉਹ ਗਲਵਜ਼ ਉੱਥੇ ਵਰਤੇ, 650 ਦੇ ਕਰੀਬ ਸਿਰਿੰਜਾਂ ਜਿਹੜੀਆਂ ਸੀਗੀਆਂ ਉਹ ਵਰਤੀਆਂ। ਇਸ ਕਿਸਮ ਦੇ ਨਾਲ ਇਹ ਬਿੱਲ 18 ਲੱਖ ਰੁਪਈਏ ਜਿਹੜਾ ਜੀ ਉਹ ਬਣਾਇਆ ਗਿਆ। ਮਾਮਲਾ ਜਿਹੜਾ ਜੀ ਸੋਸ਼ਲ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ ਚਰਚਿਤ ਹੋ ਗਿਆ ਔਰ ਜਿਹੜਾ ਸੀਗਾ ਜੀ, ਕਿਉਂਕਿ ਫੋਰਟਿਸ ਵੱਡੇ ਲੋਕਾਂ ਦਾ ਹਸਪੀਟਲ ਆ, ਜਿਹੜੇ ਅਮੀਰ ਇਹਦੇ ਧਨਾੜ ਜਿਹੜੇ ਨੇ ਉਹ ਇਹਦੇ ਮਾਲਕ ਨੇ, ਇਸ ਕਰਕੇ ਐਡੀ ਛੇਤੀ ਤਾਂ ਮਾਮਲਾ ਗਰਮਾਉਣਾ ਨਹੀਂ ਸੀਗਾ। ਜਦੋਂ ਜ਼ਿਆਦਾ ਤੱਤਾ ਹੋ ਗਿਆ ਤੇ ਹੁਣ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹਨੇ ਗੁੜਗਾਉਂ ਦੇ ਵਿੱਚ ਸਥਿਤ ਇਸ ਫੋਰਟਿਸ ਹਸਪਤਾਲ ਦੇ ਖਿਲਾਫ ਕੇਸ ਦਰਜ ਜਿਹੜਾ ਜੀ ਉਹ ਕਰਨ ਦੀ ਗੱਲ ਆਖ ਦਿੱਤੀ ਹੈ। ਇਹ ਵੀ ਕਿਹਾ ਕਿ ਦੋਸ਼ੀ ਡਾਕਟਰਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਕਰਨ ਦੇ ਵਾਸਤੇ ਮੈਡੀਕਲ ਕੌਂਸਲ ਨੂੰ ਜਿਹੜੀ ਹੈ ਜੀ ਉਹ ਹਰਿਆਣੇ ਦੀ ਸਰਕਾਰ ਲਿਖੂਗੀ। ਸਿਹਤ ਵਿਭਾਗ ਦੇ 3 ਪੈਨਲ ਦੇ ਜਾਂਚ ਦੇ ਵਿੱਚ ਹਸਪਤਾਲ 'ਚ ਕਈ ਖਾਮੀਆਂ ਦਾ ਜਿਹੜਾ ਜੀ ਉਹ ਖੁਲਾਸਾ ਕੀਤਾ। ਹਸਪਤਾਲ ਤੇ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਨ, ਗੈਰ ਕਾਨੂੰਨੀ ਤਰੀਕੇ ਅਪਣਾਉਣ ਤੇ ਲਾਪਰਵਾਹੀ ਜਿਹੜੀ ਹੈ ਜੀ ਉਹ ਵਰਤਣ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਨੇ। ਇਹਦੇ ਜਿਹੜੀ ਸਰਕਾਰ ਨੇ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੈਂਸ ਰੱਦ ਕਰਨ ਦਾ ਵੀ ਹੁਕਮ ਜਿਹੜਾ ਜੀ ਉਹ ਦਿੱਤਾ ਹੈ। ਤਾਂ ਚਲੋ ਮਾਮਲਾ ਜਿਹੜਾ ਜੀ ਉਹ ਉੱਭਰ ਗਿਆ, ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਲੋਕ ਨੇ ਜੀ ਜਿਹੜੇ ਇਹਨਾਂ ਹਸਪਤਾਲਾਂ ਦੇ ਵਿੱਚ ਰੋਜ਼ ਇੱਕ ਮਰੀਜ਼ ਤਾਂ ਉਹਨਾਂ ਨੇ ਜਿਹੜਾ ਪਾਇਆ ਹੁੰਦਾ ਬੈੱਡ ਦੇ ਉੱਤੇ, ਤੇ ਆਪ ਜਿਹੜੇ ਨੇ ਜੀ ਉਹ ਵਿਚਾਰੇ ਮਰ ਰਹੇ ਹੁੰਦੇ ਨੇ, ਤਰਲੇ ਜਿਹੜਾ ਜੀ ਉਹ ਲੈ ਰਹੇ ਹੁੰਦੇ ਨੇ ਕਿ ਉਹਨਾਂ ਕੋਲੇ ਪੈਸੇ ਇੰਨੇ ਕਿੱਥੋਂ ਆਉਣਗੇ ਜੀ ਜਿੰਨੇ ਇਹ ਹਸਪਤਾਲ ਚਾਰਜ ਕਰਦੇ ਨੇ। ਬਿਲਕੁਲ ਜੀ, ਇਹ ਲੁੱਟ ਖਸੁੱਟ ਤਾਂ ਬਹੁਤ ਹੈ, ਮਾਮਲਾ ਤੇ ਕੋਈ ਹੀ ਬਾਹਰ ਆਉਂਦਾ ਹੈ। ਤੇ ਅੱਗੇ ਆਪਾਂ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਦੀ ਜੇ ਗੱਲ ਕਰੀਏ ਤਾਂ ਅਦਾਲਤ ਵਿੱਚ ਬਿਆਨ ਦਰਜ ਹੋਏ। ਐਕਚੁਅਲੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਆ, ਮੈਂ ਉਦੋਂ ਵੀ ਇਹ ਗੱਲ ਜਿਹੜੀ ਕਹੀ ਸੀ ਕਿ ਜਿਵੇਂ ਇਹ ਉਦੋਂ ਸਿੱਧੇ ਰੂਪ 'ਚ ਖਬਰਾਂ ਵਾਪਸ ਆਈਆਂ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਆ ਉਹਨਾਂ ਦੀ ਮੀਟਿੰਗ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ 7 ਸਟਾਰ ਹੋਟਲ ਦੇ ਵਿੱਚ ਲਈ। ਫਿਰ ਖਬਰਾਂ ਇਹ ਆ ਗਈਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਾਰੇ ਅਧਿਕਾਰ ਜਿਹੜੇ ਆ ਜੀ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਦੇ ਦਿੱਤੇ ਅਹੁਦੇਦਾਰੀਆਂ ਚੁਣਨ ਦੇ ਵਾਸਤੇ। ਫਿਰ ਜਿਹੜੀ ਖਬਰ ਇਹ ਆਈ ਜਿੱਦਣ ਸੀਗੀ ਕਿ ਅਕਾਲੀ ਦਲ ਨੇ ਆਪਣਾ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਬਣਾਇਆ। ਇਹ ਖਬਰਾਂ ਜਿਹੜੀਆਂ ਸੀਗੀਆਂ ਜੀ, ਮੈਂ ਉਦੋਂ ਵੀ ਗੱਲ ਸਾਂਝੀ ਕੀਤੀ ਸੀ ਕਿ ਅਦਾਲਤ ਦੇ ਵਿੱਚ ਇੱਕ ਮਾਮਲਾ ਹੈ ਕਿ ਅਕਾਲੀ ਦਲ ਨੇ 2 ਸੰਵਿਧਾਨ ਜਿਹੜੇ ਆ ਜੀ ਉਹ ਰੱਖੇ ਹੋਏ ਆ। ਬਲਵੰਤ ਸਿੰਘ ਖੇੜਾ ਨੇ ਜਿਹੜੇ ਇਹ ਮਾਮਲੇ ਨੂੰ ਜਿਹੜਾ ਜੀ ਉਹ ਚਲਾ ਰਹੇ ਆ ਪਿਛਲੇ ਲੰਬੇ ਸਮੇਂ ਤੋਂ, ਵੀ ਇਹ ਉਹਨਾਂ ਦੇ ਵਾਸਤੇ ਤਾਂ ਜਿਹੜਾ ਜੀ ਕਾਫੀ ਕੁਛ ਦੇ ਸਕਦੇ ਨੇ। ਹੁਣ ਹੁਸ਼ਿਆਰਪੁਰ ਦੇ ਵਿੱਚ ਉੱਥੋਂ ਦੇ ਉਹ ਹੈਗੇ ਨੇ, ਉੱਥੋਂ ਦੀ ਮੈਜਿਸਟ੍ਰੇਟ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਦਾਇਰ ਮੁਕੱਦਮੇ ਦੇ ਵਿੱਚ ਜਿਹੜੇ ਸ਼ਿਕਾਇਤਕਰਤਾ ਨੇ ਸੋਸ਼ਲਿਸਟ ਪਾਰਟੀ ਦੇ ਜਿਹੜੇ ਜੀ ਬਲਵੰਤ ਸਿੰਘ ਖੇੜਾ, ਉਹਨਾਂ ਨੇ ਆਪਣੇ ਬਿਆਨ ਦਰਜ ਕਰਾਏ ਨੇ। ਉਹਨਾਂ ਨੇ ਅਦਾਲਤ ਦੇ ਵਿੱਚ ਇਹਨਾਂ ਬਿਆਨਾਂ 'ਚ ਕਿਹਾ ਕਿ ਅਕਾਲੀ ਦਲ ਨੇ 1920 ਦੇ ਵਿੱਚ ਧਰਮ ਦੇ ਆਧਾਰ ਦੇ ਉੱਤੇ ਕਈ ਤਰ੍ਹਾਂ ਦੇ ਸੁਧਾਰਾਂ ਲਈ ਇਹ ਹੋਂਦ ਦੇ ਵਿੱਚ ਆਇਆ ਸੀਗਾ। 51 ਤੋਂ ਪਿੱਛੋਂ ਇਹ ਰਾਜਸੀ ਪਾਰਟੀ ਬਣ ਕੇ ਸੰਸਦੀ ਤੇ ਵਿਧਾਨ ਸਭਾ ਚੋਣਾਂ ਲੜਨ ਲੱਗ ਪਿਆ, ਜਦੋਂ ਕਿ ਸੰਵਿਧਾਨ ਦੇ ਅਨੁਸਾਰ ਧਾਰਮਿਕ ਪਾਰਟੀਆਂ ਸਿਆਸੀ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਦੀਆਂ। ਉਹਨਾਂ ਨੇ ਦੋਸ਼ ਲਾਇਆ ਕਿ ਇਹ ਪਾਰਟੀ ਭਾਰਤ ਦੇ ਚੋਣ ਕਮਿਸ਼ਨ, ਸੰਵਿਧਾਨ ਤੇ ਲੋਕਾਂ ਨਾਲ ਧੋਖਾ ਕਰਦੀ ਰਹੀ ਹੈ ਔਰ ਇਹ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਲਗਾਤਾਰ ਹਿੱਸਾ ਲੈਂਦੀ ਰਹੀ ਆ। ਆਪਣੇ ਬਿਆਨ ਦੇ ਵਿੱਚ ਬਲਵੰਤ ਸਿੰਘ ਖੇੜਾ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਲੋਕ ਪ੍ਰਤੀਨਿਧਤਾ ਐਕਟ ਧਾਰਾ 49A ਦੇ ਵਿੱਚ ਸੋਧ ਕਰਕੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਨਵੇਂ ਸਿਰਿਓਂ ਰਜਿਸਟ੍ਰੇਸ਼ਨ ਕਰਾਉਣ ਤੇ ਹਲਫਨਾਮੇ ਦਾਖਲ ਕਰਨ ਦੇ ਆਦੇਸ਼ ਦਿੱਤੇ ਕਿ ਉਹ ਭਾਰਤੀ ਸੰਵਿਧਾਨ ਅਨੁਸਾਰ ਜਮਹੂਰੀ, ਧਰਮ ਨਿਰਪੱਖ
ਤੇ ਸਮਾਜਵਾਦੀ ਕਦਰਾਂ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੀਆਂ ਨੇ। ਔਰ ਉਹਨਾਂ ਨੇ ਕਿਹਾ ਕਿ ਇਸ ਪਾਰਟੀ ਦੇ ਵੱਲੋਂ ਜਨਰਲ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਇਹ ਲੋੜੀਂਦਾ ਰਿਕਾਰਡ ਬਣਾ ਕੇ ਦਿੱਤਾ ਸੀਗਾ। ਔਰ ਇਸ ਪਾਰਟੀ ਦੀ ਕਾਰਵਾਈ ਰਜਿਸਟਰ ਤੋਂ ਇਹ ਪਤਾ ਲੱਗਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਾਲ 2000 ਦੇ ਵਿੱਚ ਇੱਕ ਸਬ ਕਮੇਟੀ ਬਣਾਈ ਔਰ ਇਸ ਕਮੇਟੀ ਦੇ ਵੱਲੋਂ ਵਿਧਾਨ ਦਾ ਖਰੜਾ ਜਨਵਰੀ 2004 ਦੇ ਵਿੱਚ ਤਿਆਰ ਕੀਤਾ ਗਿਆ। ਇਹ ਨਵਾਂ ਵਿਧਾਨ 13 ਜੂਨ 2004 ਨੂੰ ਚੋਣ ਕਮਿਸ਼ਨ ਦੇ ਕੋਲੇ ਭੇਜਿਆ ਗਿਆ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਗੁਰਦੁਆਰਾ ਚੋਣਾਂ ਲੜਨ ਲਈ 2003 ਦੇ ਵਿੱਚ 1974 ਵਾਲਾ ਪ੍ਰਕਾਸ਼ਿਤ ਵਿਧਾਨ ਭੇਜਿਆ ਸੀਗਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹਦੇ 2 ਸੰਵਿਧਾਨ ਨੇ ਜਿਹਦਾ ਕਿ ਨੋਟਿਸ ਲਿਆ ਜਾਣਾ ਚਾਹੀਦਾ ਹੈ। ਹੁਣ ਅਦਾਲਤੀ ਕਾਰਵਾਈ ਤੁਹਾਨੂੰ ਪਤਾ ਹੀ ਹੈ ਕਿਸ ਤਰੀਕੇ ਨਾਲ ਹੁੰਦੀ ਹੈ, ਪਰ ਬਲਵੰਤ ਸਿੰਘ ਖੇੜਾ ਹੋਰਾਂ ਨੇ ਇਹ ਟੈਕਨੀਕਲ ਜਿਹੜੀ ਬਹੁਤ ਜ਼ਬਰਦਸਤ ਫੜੀ ਹੈ। ਬਿਲਕੁਲ ਜੀ, ਇਹ ਗੱਲਾਂ ਵੈਸੇ ਸਾਹਮਣੇ ਆਉਣੀਆਂ ਚਾਹੀਦੀਆਂ। ਹਰ ਇੱਕ ਪਾਸੇ ਹੀ ਹੱਥ ਮਾਰੀ ਜਾਂਦੇ। ਅੱਗੇ ਆਪਾਂ ਕੈਦੀਆਂ ਦੀ ਗੱਲ ਕਰੀਏ ਕਿ ਉਹਨਾਂ ਦੇ ਸਮਾਨ ਵਿੱਚ ਵੱਡਾ ਕਪੜਾ, ਬਾਕੀ ਕਪੜੇ ਤਾਂ ਸੁਣੇ ਆ, ਪਰ ਕੈਦੀਆਂ ਦੇ ਸਮਾਨ 'ਚ ਵੀ ਇਹਦੀ ਮਾਡਰਨ ਜੇਲ੍ਹ ਫਰੀਦਕੋਟ ਦੇ ਵਿੱਚ ਕੋਈ 14 ਲੱਖ ਰੁਪਏ ਦਾ ਇਹ ਘਪਲਾ ਬੇਪਰਦ ਹੋਇਆ ਜੀ, ਜਿਹਦੇ ਵਿੱਚ ਜੇਲ੍ਹ ਦੇ ਉਦੋਂ ਦੇ ਸੁਪਰਡੈਂਟ ਦੇ ਉੱਤੇ ਜਿਹੜਾ ਜੀ ਤੇ ਵੈਲਫੇਅਰ ਅਫਸਰ ਦੇ ਉੱਤੇ ਉਂਗਲ ਉੱਠੀ ਆ। ਜੇਲ੍ਹ ਕੰਟੀਨ ਦੇ ਵਾਸਤੇ ਜਿਹੜਾ ਸਾਜੋ ਸਮਾਨ ਖਰੀਦਿਆ ਜਾਂਦਾ ਉਹਦੇ ਵਿੱਚ ਗੋਲਮਾਲ ਇਹ ਜਿਹੜਾ ਜੀ ਉਹ ਕੀਤਾ ਗਿਆ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੀ ਪੜਤਾਲ ਦੇ ਹੁਕਮ ਜਿਹੜੇ ਆ ਜੀ ਕੀਤੇ ਔਰ ਹੁਣ ਇਹ ਪੜਤਾਲ ਜਿਹੜੀ ਆ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ। ਕੈਦੀਆਂ ਲਈ ਖਰੀਦਿਆ ਗਿਆ ਕੁਝ 13.25 ਲੱਖ ਰੁਪਏ ਦੇ ਸਾਜੋ ਸਮਾਨ ਦਾ ਗੋਲਮਾਲ ਕੀਤਾ ਹੋਇਆ। 6 ਜਨਵਰੀ 12 ਤੋਂ 22 ਅਗਸਤ 12 ਤੱਕ ਫਰੀਦਕੋਟ ਜੇਲ੍ਹ ਦੇ ਕੈਦੀਆਂ ਲਈ 30 ਫਰਮਾਂ ਤੋਂ 126 ਬਿੱਲਾਂ ਦੇ ਰਾਹੀਂ 18.25 ਲੱਖ ਰੁਪਏ ਦਾ ਸਮਾਨ ਖਰੀਦਿਆ ਗਿਆ। ਇਹਦੇ ਵਿੱਚ ਸਾਰੇ ਬਿੱਲਾਂ ਦੇ ਕੈਸ਼ ਬੁੱਕ ਵਿੱਚ ਹੋਇਆ, ਪਰ ਇਹਦੇ ਵਿੱਚੋਂ 13.25 ਲੱਖ ਰੁਪਏ ਦਾ ਖਰੀਦਿਆ ਸਮਾਨ ਜੇਲ੍ਹ ਦੇ ਵਿੱਚ ਕਦੇ ਆਇਆ ਹੀ ਨਹੀਂ। ਜੇਲ੍ਹ ਰਜਿਸਟਰ ਦੇ ਵਿੱਚ ਜਿਹੜਾ ਬਿਆਨ ਜਿਹੜੇ ਦਰਜ ਕਰਾਏ ਉਹਨਾਂ ਦੇ ਅਨੁਸਾਰ ਇਹ ਸਮਾਨ ਜੇਲ੍ਹ ਦੇ ਅੰਦਰ ਨਹੀਂ ਆਇਆ। ਸਮਾਨ ਸਪਲਾਈ ਕਰਨ ਵਾਲੀਆਂ ਜਿਹੜੀਆਂ ਫਰਮਾਂ ਨੇ ਉਹ 31,437 ਰੁਪਏ ਦੇ ਬਿੱਲ ਜਿਹੜੇ ਜੀ ਉਹ ਫਰਜ਼ੀ ਦੱਸੇ ਗਏ ਆ। ਔਰ ਇਹਦੇ ਦੌਰਾਨ 18.25 ਲੱਖ ਰੁਪਏ ਦਾ ਜਿਹੜਾ ਸਮਾਨ ਖਰੀਦਿਆ ਗਿਆ ਸੀ ਉਹਦੇ ਵਿੱਚੋਂ ਸਿਰਫ 4,69,000 ਰੁਪਏ ਦਾ ਸਮਾਨ ਜੇਲ੍ਹ ਦੇ ਵਿੱਚ ਦਾਖਲ ਹੋਇਆ, ਜਿਹੜਾ ਕਿ ਰਜਿਸਟਰ ਦੇ ਵਿੱਚ ਜਿਹੜਾ ਜੀ ਉਹ ਦਰਜ ਹੈ। ਔਰ ਬਾਕੀ ਸਮਾਨ ਦਾ ਬਾਹਰੋਂ ਬਾਹਰ ਜਿਹੜਾ ਜੀ ਉਹ ਘਪਲਾ ਹੋ ਗਿਆ। ਜਿਹੜਾ ਖਰੀਦਿਆ ਗਿਆ 13.25 ਲੱਖ ਰੁਪਏ ਦਾ ਸਮਾਨ ਸੀਗਾ ਜੀ, ਉਹ ਜੇਲ੍ਹ ਦੀ ਕੰਟੀਨ ਦੇ ਵਿੱਚ ਲੱਗੇ ਸਟਾਕ ਰਜਿਸਟਰ ਦੇ ਵਿੱਚ ਦਰਜ ਕੀਤਾ ਜਾਣਾ ਸੀਗਾ, ਪਰ ਪੜਤਾਲ ਦੇ ਦੌਰਾਨ ਇਹ ਰਜਿਸਟਰ ਮਿਲ ਹੀ ਨਹੀਂ ਸਕਿਆ ਜੀ। ਔਰ ਕੰਟੀਨ ਤੋਂ ਸੇਲ ਹੋਣ ਵਾਲੇ ਸਮਾਨ ਦਾ ਜਿਹੜਾ ਸੇਲ ਰਜਿਸਟਰ ਦੇ ਵਿੱਚ ਕੀਤਾ ਜਾਂਦਾ, ਪੜਤਾਲ ਦੇ ਦੌਰਾਨ ਇਹ ਵੀ ਰਜਿਸਟਰ ਜਿਹੜਾ ਜੀ ਉਹ ਗਾਇਬ ਪਾਇਆ ਗਿਆ ਜੀ। ਸੋ ਇਹ ਇੱਕ ਜੇਲ੍ਹ ਦਾ ਹੈ ਜੀ, ਉਹ ਵੈਸੇ ਥਾਂ ਦੇ ਉੱਤੇ ਰਿਹਾ ਜੀ। ਬਿਲਕੁਲ ਜੀ, ਕੁਛ ਸਾਹਮਣੇ ਆ ਜਾਂਦਾ ਤੇ ਕੁਛ ਸਾਹਮਣੇ ਉਹ ਨਹੀਂ ਆਉਂਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਯੂਨੈਸਕੋ ਇੱਕ ਸੂਚੀ ਬਣਾਉਂਦੀ ਆ ਹਰੇਕ ਦੇਸ਼ ਦੇ ਵਿੱਚੋਂ ਕਿੱਥੇ ਕੀ ਹੁੰਦਾ ਆ, ਤੇ ਉਸ ਸਭ ਤੋਂ ਵੱਧ ਥਾਵਾਂ ਦੇ ਵਿਜ਼ਿਟ ਕਰਨ ਦੇ ਨੰਬਰ ਦੇ ਵਿੱਚ ਤਾਜ ਮਹਿਲ ਦੂਜੇ ਨੰਬਰ ਤੇ। ਐਕਚੁਅਲੀ ਵੀ ਇਹ ਜਿਹੜਾ ਜੀ ਉਹਨਾਂ ਲੋਕਾਂ ਦੇ ਵਾਸਤੇ ਆਨਸਰ ਹੈ ਜਿਨ੍ਹਾਂ ਨੇ ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਕਾਬਜ ਨੇ ਉਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜੇ ਉਹਨਾਂ ਦਾ ਕਿਤਾਬਚਾ ਆ ਉਹਦੇ ਵਿੱਚੋਂ ਜਿਹੜਾ ਜੀ ਤਾਜ ਮਹਿਲ ਨੂੰ ਕੱਢ ਦਿੱਤਾ ਸੀਗਾ। ਬੜੀ ਫਿਰ ਉਸ ਗੱਲ ਨੂੰ ਲੈ ਕੇ ਚਰਚਾ ਹੋਈ। ਜਿਹੜੇ ਮੂੰਹ ਖੁੱਲਿਆਂ ਵਾਲੇ ਇਹਨਾਂ ਦੇ ਨੇਤਾ ਸੀ ਉਹਨਾਂ ਨੇ ਇਸ ਕਿਸਮ ਦੀ ਬਿਆਨਬਾਜ਼ੀ ਜਿਹੜੀ ਜੀ ਉਹ ਕੀਤੀ ਜਿਹੜੀ ਕਿ ਹਰ ਪੱਖੋਂ ਨਿੰਦਣਯੋਗ ਸੀ। ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਰਿਆਣੇ ਦਾ ਇੱਕ ਆਗੂ ਜਿਹੜੇ ਜੀ ਇਸ ਵੇਲੇ ਮਿਨਿਸਟਰ ਨੇ ਉਹ ਵੀ ਕੁੱਦ ਪਏ। ਇਹਨੂੰ ਸ਼ਮਸ਼ਾਨ ਘਾਟ ਤੱਕ ਕਿਹਾ ਗਿਆ, ਕਬਰਾਂ ਤੱਕ ਜਿਹੜਾ ਜੀ ਇਹ ਕਿਹਾ ਗਿਆ ਕਿ ਇਹ ਜਿਹੜਾ ਜੀ ਇੱਕ ਭਾਈਚਾਰੇ ਦੇ ਵੱਲੋਂ ਬਣਾਇਆ ਗਿਆ, ਇਸ ਕਰਕੇ ਸਾਡਾ ਇਹ ਹੈ ਹੀ ਨਹੀਂ। ਉਹ ਇਹ ਗੱਲ ਭੁੱਲ ਗਏ ਜੀ ਕਿ ਇਹ ਜਿਹੜੇ ਵੰਡਰ ਨੇ, 7 ਦੁਨੀਆ ਦੇ ਅਜੂਬੇ ਨੇ, ਉਹਨਾਂ ਦੇ ਵਿੱਚੋਂ ਇੱਕ ਹੈ। ਹੁਣ ਯੂਨੈਸਕੋ ਜਿਹੜੀ ਕਿ ਵਿਸ਼ਵ ਵਿਰਾਸਤ ਸਥਾਨ ਦੇ ਵਿੱਚ ਉਹਨੇ ਦੂਜਾ ਨੰਬਰ ਇਹਨੂੰ ਦਿੱਤਾ। ਸੈਰ ਸਪਾਟਾ ਕੰਪਨੀ ਜਿਹੜੀ ਹੈ ਜੀ ਇਹ ਉਹਦੇ ਪੋਰਟਲ ਦੇ ਉੱਤੇ ਦਾਅਵਾ ਕੀਤਾ ਗਿਆ ਕਿ ਇਹ ਜਿਹੜੀ ਮੁਹੱਬਤ ਦੀ ਨਿਸ਼ਾਨੀ ਤਾਜ ਮਹਿਲ ਹੈ ਉਹਨੂੰ ਹਰ ਸਾਲ 80 ਲੱਖ ਵਿਜ਼ਟਰ ਜਿਹੜਾ ਉਹ ਵੇਖਣ ਆਉਂਦੇ ਆ। ਔਰ ਇਹਨੂੰ ਕੰਬੋਡੀਆ ਦੇ ਅੰਕੋਰ ਵਾਟ ਤੋਂ ਬਾਅਦ ਦੂਜਾ ਦਰਜਾ ਜਿਹੜਾ ਜੀ ਉਹ ਦਿੱਤਾ ਗਿਆ। ਟ੍ਰਿਪ ਐਡਵਾਈਜ਼ਰ ਨੇ ਜਿਹੜਾ ਕੌਮੀ ਤੇ ਕੌਮਾਂਤਰੀ ਸਮੀਖਿਆਵਾਂ ਤੇ ਰੇਟਿੰਗ ਦੇ ਆਧਾਰ ਤੇ ਬਿਹਤਰੀਨ ਯੂਨੈਸਕੋ ਸੱਭਿਆਚਾਰਕ ਤੇ ਕੁਦਰਤੀ ਵਿਰਾਸਤੀ ਸਥਾਨਾਂ ਦੀ ਇਹਦੀ ਸੂਚੀ ਜਿਹੜੀ ਆ ਜੀ ਉਹ ਕੱਢੀ ਹੈ। ਟਰੈਵਲ ਪੋਰਟਲ ਕਹਿੰਦਾ ਜੀ ਕਿ ਸੈਂਕੜੇ ਦੌਰਿਆਂ ਮਗਰੋਂ ਵੀ ਲੋਕ ਤਾਜ ਮਹਿਲ ਵੇਖਣ ਦੇ ਵਾਸਤੇ ਮੁੜ ਆਉਣ ਦੀ ਇੱਛਾ ਜਿਹੜੀ ਆ ਜੀ ਉਹ ਰੱਖਦੇ ਆ ਔਰ ਉਹ ਦਿਨ ਚੜ੍ਹਨ ਤੇ ਸੂਰਜ ਡੁੱਬਣ ਦਾ ਨਜ਼ਾਰਾ ਜਿਹੜਾ ਜੀ ਉਹ ਵੇਖਣਾ, ਇੱਥੇ ਬਾਰ-ਬਾਰ ਇਹਨੂੰ ਵੇਖਣਾ ਚਾਹੁੰਦੇ ਆ। ਟ੍ਰਿਪ ਐਡਵਾਈਜ਼ਰ ਨੇ ਇਹ ਵੀ ਕਿਹਾ ਜੀ ਕਿ ਅੰਕੋਰ ਵਾਟ ਇਤਿਹਾਸ ਪੱਖੋਂ ਸੈਰ ਸਪਾਟੇ ਲਈ ਸਭ ਤੋਂ ਵਧੀਆ ਸਥਾਨ ਹੈ। ਸੂਚੀ ਦੇ ਵਿੱਚ ਚਾਈਨਾ ਦੀ ਜਿਹੜੀ ਵਾਲ ਹੈ, ਪੇਰੂ 'ਚ ਮਾਚੂ ਪਿਚੂ, ਬ੍ਰਾਜ਼ੀਲ ਦੇ ਵਿੱਚ ਇਗੁਆਜ਼ੂ ਨੈਸ਼ਨਲ ਪਾਰਕ, ਇਟਲੀ ਦੇ ਮਟੇਰਾ ਦਾ ਸਾਸੀ, ਪੋਲੈਂਡ ਦਾ ਔਸ਼ਵਿਟਸ,
ਬਿਰਕੋਨੋ ਤੇ ਇਤਿਹਾਸਕ ਕਰਾਕੋ, ਯਰੂਸ਼ਲਮ ਦੇ ਤੁਰਕੀ ਦੇ ਜਿਹੜੇ ਕੁਝ ਸਥਾਨ ਨੇ ਉਹ ਸ਼ਾਮਲ ਕੀਤੇ ਗਏ ਨੇ। ਵੈਸੇ ਮੰਨਣਗੇ ਨਹੀਂ, ਜਿਹੜੇ ਬੀਜੇਪੀ ਵਾਲੇ ਰੌਲਾ ਪਾਉਂਦੇ ਸੀਗੇ ਜੀ, ਉਹਨਾਂ ਦੇ ਵਾਸਤੇ ਇਹ ਰਿਪੋਰਟ ਜਿਹੜੀ ਹੈ ਜੀ ਇੱਕ ਸ਼ੀਸ਼ਾ ਹੋ ਸਕਦੀ। ਬਿਲਕੁਲ ਜੀ, ਰਿਪੋਰਟਾਂ ਜਿੱਦਾਂ ਦੀਆਂ ਮਰਜ਼ੀ ਆ ਜਾਣ, ਪਰ ਉਹ ਬੜਾ ਜ਼ੋਰ ਮਾਰ ਰਿਹਾ ਇਸ ਵੇਲੇ। ਅੱਗੇ ਆਪਾਂ ਗੱਲ ਕਰਦੇ ਹਾਂ, ਪੰਜਾਬ ਪੁਲਿਸ ਨੇ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਜਗਤਾਰ ਜੱਗੀ ਦਾ ਰਿਮਾਂਡ ਲਿਆ। ਐਕਚੁਅਲੀ ਜੀ ਇਹ ਦੇਖਿਆ ਜਾਵੇ ਤਾਂ ਤੁਸੀਂ ਇਹ ਕਹਿ ਲਓ ਕਿ ਉਲਝਾਉਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ, ਕਿਉਂਕਿ ਅਕਸਰ ਜਿਹੜੇ ਇਹਨਾਂ ਦੀ ਸਵਾਲ ਉਹ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਜਦੋਂ ਆਪਾਂ 9 ਵੀ ਖੋਲਦੇ ਹਾਂ ਉਹ ਕੀ ਉਸ ਕੇਸ ਦਾ ਕੀ ਬਣਿਆ, ਜਿਹੜਾ ਜੀ ਉਸ ਕੀ ਬਣ ਰਿਹਾ ਉਹ ਸਭ ਨੂੰ ਪਤਾ। ਮੈਂ ਪਿਛਲੇ ਦਿਨ ਹੀ ਗੱਲ ਸਾਂਝੀ ਕੀਤੀ ਸੀ ਕਿ ਪੁਲਿਸ ਕਹਿੰਦੀ ਹੈ ਜੀ ਉਹਨੂੰ ਇਹ ਪਤਾ ਲੱਗਿਆ 28,000 ਰੁਪਈਆ ਜਿਹੜਾ ਜੀ ਉਹ ਜੱਗੀ ਜੌਲ ਨੇ ਭੇਜਿਆ ਸੀਗਾ। ਹੁਣ 28,000 ਰੁਪਈਏ ਦੇ ਨਾਲ ਕੀ ਬਣਦਾ ਹੈ ਇੱਥੇ ਉਹ ਸਭ ਨੂੰ ਜਿਹੜਾ ਜੀ ਉਹ ਪਤਾ ਹੈ। ਕਰ ਕੀ ਰਹੀ ਹੈ ਜੀ ਪੁਲਿਸ ਕਿ ਉਹ ਇੱਕ ਜਿਵੇਂ 7 ਕਤਲ ਜਿਹੜੇ ਜੀ ਉਹ ਹੋਏ ਨੇ, ਜਿਨ੍ਹਾਂ ਦੇ ਖੁਲਾਸਾ ਜਿਹੜਾ ਜੀ ਉਹ ਕੀਤਾ ਗਿਆ ਸੀਗਾ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ। ਜਗਤਾਰ ਸਿੰਘ ਜੌਲ, ਜੱਗੀ ਜੌਲ ਜਿਹੜਾ ਜੀ ਉਹਨੂੰ ਇੱਕ ਮਾਮਲੇ ਦੇ ਵਿੱਚ ਜਿਹੜਾ ਜੀ ਰਿਮਾਂਡ ਦੇ ਉੱਤੇ ਲੈ ਲਿਆ, 5 ਦਿਨ ਦਾ ਰਿਮਾਂਡ ਮਿਲ ਗਿਆ, ਕਿਸੇ 'ਚ 7 ਦਿਨ ਦਾ ਰਿਮਾਂਡ ਮਿਲ ਗਿਆ, ਦੁਬਾਰਾ ਪੇਸ਼ ਕੀਤਾ 3 ਦਿਨ ਦਾ ਰਿਮਾਂਡ ਮਿਲ ਗਿਆ, ਫਿਰ 1 ਦਿਨ ਦਾ ਰਿਮਾਂਡ ਮਿਲ ਗਿਆ। ਫਿਰ ਅਦਾਲਤ ਕਹਿੰਦੀ ਨਹੀਂ ਹੁਣ ਖਤਮ ਇਹ ਰਿਮਾਂਡ ਤੇ ਇਹਨੂੰ ਜੁਡੀਸ਼ੀਅਲ ਕਸਟਡੀ ਤੇ ਭੇਜ ਦਿਓ। ਜੁਡੀਸ਼ੀਅਲ ਕਸਟਡੀ ਤੇ ਭੇਜਿਆ। ਬਾਹਰ ਆਉਂਦਿਆਂ ਸਾਰ ਅਦਾਲਤ ਤੋਂ ਜੀ ਪੁਲਿਸ ਨੇ ਦੂਜੇ ਮਾਮਲੇ ਦੇ ਵਿੱਚ ਜਿਹੜਾ ਜੀ ਉਹਦਾ ਰਿਮਾਂਡ ਮੰਗ ਲਿਆ ਕਿ ਇਹ ਮਾਮਲਾ ਵੀ ਇਹਦੇ ਕੋਲ ਜਿਹੜਾ ਜੀ ਅਸੀਂ ਪੁੱਛਣਾ। ਉਹਦੇ 'ਚ 5 ਦਿਨ ਦਾ ਰਿਮਾਂਡ, 4 ਦਿਨ ਦਾ ਰਿਮਾਂਡ, 3 ਦਿਨ ਦਾ ਰਿਮਾਂਡ, 1 ਦਿਨ ਦਾ ਰਿਮਾਂਡ, ਫਿਰ ਜੁਡੀਸ਼ੀਅਲ ਕਸਟਡੀ। ਜਦੋਂ ਉਹਦੀ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ, ਇਹੀ ਕੁਝ ਕੱਲ ਫੇਰ ਹੋਇਆ ਜੀ ਲੁਧਿਆਣੇ ਦੇ ਵਿੱਚ, ਜਿਹੜਾ ਸੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਰਵਿੰਦਰ ਗੋਸਾਈ ਕਤਲਕਾਂਡ ਵਾਲੇ ਮਾਮਲੇ ਦੇ ਵਿੱਚ ਜੁਡੀਸ਼ੀਅਲ ਰਿਮਾਂਡ ਤੇ ਭੇਜਤਾ। ਬਾਹਰ ਆਇਆ ਤੇ ਪੁਲਿਸ ਨੇ ਫਿਰ ਜਿਹੜਾ ਜੀ ਉਹਨੂੰ ਦੁਬਾਰਾ ਅਦਾਲਤ 'ਚ ਪੇਸ਼ ਕਰਤਾ ਕਿ ਅਮਿਤ ਸ਼ਰਮਾ ਕਤਲਕਾਂਡ ਦੇ ਵਿੱਚ ਜੱਗੀ ਜੌਲ ਨੂੰ ਜਿਹੜਾ ਜੀ ਉਹਦੀ ਪੁੱਛਗਿੱਛ ਕਰਨੀ ਆ। ਹਿਰਾਸਤ ਦੇ ਵਿੱਚ ਉਹਨੂੰ ਲੈ ਕੇ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਫੇਰ ਪੇਸ਼ ਕਰਤਾ। 5 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਉਹਨੂੰ ਜਿਹੜਾ ਜੀ ਉਹ ਫੇਰ ਭੇਜ ਦਿੱਤਾ। ਜਦੋਂ ਜਿਹੜੀ ਟੀਮ SIT ਜਿਹੜੀ ਬਣਾਈ ਹੋਈ ਆ, ਜੇ ਉਹ ਇਹਨਾਂ ਸਾਰੇ ਕਤਲਾਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਆ, ਫਿਰ ਇੱਕ ਕਤਲ ਦੇ ਵਾਸਤੇ ਜਿਹੜਾ ਜੀ ਉਹ ਬਾਰ-ਬਾਰ ਰਿਮਾਂਡ ਕਿਉਂ ਲਿਆ ਜਾ ਰਿਹਾ? ਉਹਦੇ ਵਿੱਚ ਜਿਹੜੀ ਇਹਦੀ ਉਹਨੂੰ ਮਤਲਬ ਕਿ ਇਹ ਖੱਜਲ ਕਰਨ ਵਾਲੀ ਜਿਹੜੀ ਜੀ ਉਹ ਕਿਹਾ ਜਾ ਸਕਦਾ। ਇੱਕ ਦੂਜੀ ਗੱਲ ਇਹ ਕਿ ਜਦੋਂ ਸਰਕਾਰ ਨੇ ਇਹ ਕਹਿਤਾ ਕਿ ਜਿੰਨੇ ਕਾਗਜ਼ ਪੱਤਰ ਨੇ, ਜੋ ਕੁਝ ਵੀ ਇਸ ਮਾਮਲੇ 'ਚ ਹੈ ਉਹ NIA ਨੂੰ ਸੌਂਪ ਦਿੱਤਾ ਜਾਵੇ, ਕਿਉਂਕਿ ਸਾਰੇ ਮਾਮਲਿਆਂ ਦੀ ਜਿਹੜੀ ਜਾਂਚ ਹੈ ਉਹ NIA ਨੂੰ ਮੁੱਖ ਮੰਤਰੀ ਹੋਰਾਂ ਨੇ ਜਿਹੜਾ ਜੀ ਉਹ ਦੇਣ ਦਾ ਐਲਾਨ ਕੀਤਾ। ਜਦੋਂ NIA ਨੂੰ ਜਾਂਚ ਦੇ ਦਿੱਤੀ ਆ, ਤੁਸੀਂ ਉਹਨੂੰ ਜਾਂਚ ਦੇ ਦਿੱਤੀ ਤੇ ਫਿਰ ਪੁਲਿਸ ਜਿਹੜੀ ਹੈ ਜੀ ਉਹ ਇਹਨਾਂ ਕਤਲਾਂ ਦੇ ਬਾਰੇ ਦੇ ਵਿੱਚ ਬਾਰ-ਬਾਰ ਪੁੱਛ ਪੜਤਾਲ ਔਰ ਜੱਗੀ ਜੌਲ ਨੂੰ ਜਿਹੜਾ ਜੀ ਉਹਦਾ ਰਿਮਾਂਡ ਰਿਮਾਂਡ ਜਿਹੜੀ ਆ ਉਹ ਲਈ ਜਾ ਰਹੀ ਹੈ। ਇਹ ਦਿਸ ਰਿਹਾ ਕਿ ਪੁਲਿਸ ਦੇ ਹੱਥ ਪੱਲੇ ਜੱਗੀ ਜੌਲ ਵਾਲੇ ਮਾਮਲੇ ਵਿੱਚ ਬਹੁਤਾ ਕੁਝ ਨਹੀਂ ਪਿਆ। ਬੇਸ਼ੱਕ ਜਿਹੜਾ ਸ਼ੇਰਾ ਤੇ ਜਿਹੜਾ ਰਮਨਦੀਪ ਜਿਹੜਾ ਦੀ ਫੜਿਆ ਹੋਇਆ, ਉਸ ਮਾਮਲੇ ਦੇ ਵਿੱਚ NIA ਨੇ ਕਾਫੀ ਕੁਝ ਜਿਹੜਾ ਦੀ ਉਹ ਜ਼ਰੂਰ ਗੇਨ ਕੀਤਾ। ਹਾਲਾਂਕਿ ਕੱਲ ਰਮਨਦੀਪ ਤੇ ਸ਼ੇਰੇ ਨੂੰ ਵੀ NIA ਦਾ ਜਿਹੜਾ ਰਿਮਾਂਡ ਸੀ ਉਹ ਮੁੱਕ ਗਿਆ ਤੇ ਉਹਨਾਂ ਦੋਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਉੱਤੇ ਭੇਜ ਦਿੱਤਾ। ਬਿਲਕੁਲ ਗੱਲ ਸਹੀ ਆ ਜੀ। ਜੇ ਜੱਗੀ ਦਾ ਕੁਝ ਹੁੰਦਾ ਤਾਂ ਇਹਨਾਂ ਨੇ ਕੱਢ ਕੇ ਦਿਖਾ ਦੇਣਾ ਸੀ, ਜਿਸ ਤਰ੍ਹਾਂ ਉਹ ਦੇਸ਼ ਅੱਗੇ ਆਇਆ ਹੋਇਆ, ਪਰ ਲੱਗਦਾ ਉਹਦਾ ਕੁਝ ਹੈ ਨਹੀਂ ਹੈਗਾ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।